JCB ਦਾ ਦਰਵਾਜ਼ਾ ਖੋਲ ਕੇ ਉਹਨੂੰ ਸਮਝਾਇਆ ਕਿ ਇਹ ਕੰਧ ਤੋੜਨੀ ਹੈ। ਉਹਨਾਂ ਦੇ ਪ੍ਰੈਸ਼ਰ ਸੀ ਵੀ ਕੰਧ ਤੋੜੇ ਤੋਂ ਬਿਨਾਂ ਭਾਈ ਤੁਸੀਂ ਜਾਣਾ ਨਹੀਂ। ਔਰ ਫਿਰ ਇਹ ਜਿਹੜੀ ਕੰਧ ਤੋੜੀ, ਜਦੋਂ ਇਹ ਕੰਧ ਟੁੱਟ ਗਈ ਤਾਂ ਫਿਰ ਭੁਰਨ ਸਾਰੇ ਨਿਕਲ ਗਏ। ਉਹਨਾਂ ਨੂੰ ਸਿਰਫ ਇੱਕ ਇਹ ਉੱਪਰੋਂ ਹੁਕਮ ਚੱਲ ਰਿਹਾ ਸੀ ਕਿ ਬਾਈ ਹੁੱਕ ਬਾਈ ਕਰੁੱਕ ਖਹਿਰਾ ਸਾਹਿਬ ਦੀ ਕੰਧ ਡੇਗ ਕੇ ਪੰਜਾਬ ਦੇ ਲੋਕਾਂ ਨੂੰ ਮੈਸੇਜ ਦੇਣਾ ਕਿ ਤੁਹਾਡੀ ਜ਼ੁਬਾਨ ਬੰਦ ਕਰਵਾਉਣੀ। ਅਸੀਂ ਜੇ ਇੱਕ ਇੰਨਾ ਤਕੜਾ ਵੋਕਲ ਬੰਦਾ ਅਸੀਂ ਚੁੱਪ ਕਰਵਾ ਸਕਦੇ, ਉਹਦੇ ਨਾਲ ਧੱਕਾ ਕਰ ਸਕਦੇ ਹਾਂ, ਤੇ ਪੰਜਾਬ ਦੇ ਆਮ ਬੰਦੇ ਤੇ ਆਮ ਪਬਲਿਕ ਤੇ ਇਹਦਾ ਕੀ ਅਸਰ ਹੈ? ਇਹ ਤਾਂ ਕਿਸੇ ਦਾ ਵੀ ਕੋਈ ਆਵਾਜ਼ ਉੱਠੂਗਾ ਉਹਦਾ ਘਰ ਢਾਉਣ ਇਹ ਇੱਦਾਂ ਆਣ ਕੇ ਵੜਨਗੇ ਠਾ ਕਰ। ਅੱਛਾ, ਫੋਰਸ ਕਿੰਨੀ ਹੋਊਗੀ ਕਹਿੰਦਾ? ਫੋਰਸ ਮੈਂ ਗੱਲ ਤੇ ਨਹੀਂ ਕਰਨਾ ਚਾਹੁੰਦਾ, ਵੈਸੇ ਸਾਡੇ ਕੋਲ ਨਾ ਲਿਸਟ ਆ ਗਈ ਸੀ। ਅੱਛਾ, ਜਿਹੜੇ ਬੰਦਿਆਂ ਦੀ ਡਿਊਟੀ ਲੱਗੀ, ਜਿੰਨੇ ਗਰੁੱਪ ਬਣਾ ਕੇ ਲੱਗੇ, ਉਸ ਹਿਸਾਬ ਦੇ ਨਾਲ 195 ਬੰਦੇ ASI ਤੋਂ ਲੈ ਕੇ 22 ਹੌਲਦਾਰ ਲੇਡੀਜ਼ ਮੁਲਾਜ਼ਮ ਤੇ ਪਲੱਸ ਜਿਹੜੇ ਸਾਡੇ SHO ਸੀ ਥਾਣਿਆਂ ਦੇ ਜਾਂ ਕੋਈ DSP ਸਾਹਿਬਾਨ SP ਸਾਹਿਬਾਨ ਉਹ ਵੱਖਰੇ 195 ਬੰਦੇ ਮਤਲਬ ASI ਤੋਂ ਥੱਲੇ ਰੈਂਕ ਵਾਲੇ ਸੀ। ਪੂਰੀ ਪੰਜਾਬ ਸਰਕਾਰ ਦਾ ਜ਼ੋਰ ਲੱਗਾ ਸੀ ਇਹ ਥਾਣੇ ਚੱਲ ਜੀਏ ਨਾ ਕਿ ਸਾਡੇ ਚੋਰੀ ਹੋਈ ਜੀ, ਆਣ ਕੇ CCTV ਕੈਮਰੇ ਵੇਖ ਲਓ, ਚੈੱਕ ਕਰ ਲਓ, ਰਾਤ ਹੀ ਚੋਰੀ ਹੋਈ ਸਾਨੂੰ ਪਤਾ ਲੱਗ ਜਾਊ। ਪੰਜਾਬ ਦੇ ਹਰ ਥਾਣੇ ਦਾ ਇੱਕੋ ਜਵਾਬ ਆਉਂਦਾ, ਸਾਡੇ ਕੋਲ ਨਫਰੀ ਹੈ ਨਹੀਂ, ਸਾਡੇ ਕੋਲ ਨਫਰੀ ਹੈ ਨਹੀਂ। ਪਰ ਅੱਜ ਇੱਕਦਮ 200-250 ਮੁਲਾਜ਼ਮ ਆਣ ਕੇ ਠਾ ਦਗੜ ਸਰਕਾਰ ਦੀ ਬਖਲਾਹਟ ਦਾ ਨਤੀਜਾ ਆ। ਸਰਕਾਰ ਨੂੰ ਪਤਾ ਆ ਵੀ ਅੱਜ ਤੋਂ 10-11 ਮਹੀਨਿਆਂ ਨੂੰ ਪੰਜਾਬ ਦੀ ਇਲੈਕਸ਼ਨ ਆ ਤੇ ਇਹੋ ਹੀ ਜਿਹੜੀ ਆ ਸੁਖਪਾਲ ਸਿੰਘ ਖਹਿਰਾ ਹੀ ਸਾਡੇ ਜਿਹੜਾ ਗਲਵੇ ਨੂੰ ਹੱਥ ਪਾ ਸਕਦਾ ਆ। ਕਹਿੰਦੇ ਹੁੰਦੇ ਕਈ ਅਫਸਰ ਵੀ ਅਸੀਂ ਤਾਂ ਰਾਜਪੂਤ ਆ, ਜਿੱਦਣ ਸਰਕਾਰ ਬਦਲ ਗਈ ਜਿਹੜੇ ਅੱਜ ਕੰਧ ਢਾਉਣ ਆਏ ਆ ਉੱਥੇ ਖੜੇ ਹੋਣਗੇ ਗੇਟ ਤੇ, ਸਲੂਟ ਮਾਰਦੇ ਤੇ ਗੇਟ ਬਾਰੀਆਂ ਖੋਲਦੇ ਗੱਡੀ ਦੀਆਂ। ਉਹਨਾਂ ਦਾ ਤਾਂ ਕੁਛ ਕੱਲ ਨੂੰ ਇਹੋ ਹੀ ਜਾ ਕੇ ਉਹਨਾਂ ਦੀਆਂ ਢਾਉਣਗੇ। ਜਦੋਂ ਅਸੀਂ ਕਹਾਂਗੇ ਵੀ ਜਿਹੜਾ ਇਹਨਾਂ ਨੇ ਗੈਰ ਕਾਨੂੰਨੀ ਕੰਮ ਕੀਤਾ ਜਾ ਕੇ ਢਾਉਣਗੇ ਉਹ ਪੁਲਿਸ ਮੁਲਾਜ਼ਮ, ਉਹਨਾਂ ਵਿਚਾਰਿਆਂ ਦਾ ਕੀ ਆ? ਉਹਨਾਂ ਦੀ ਇਹ 3 ਘਰ ਨੇ ਗਲੀ ਦੇ ਵਿੱਚ। ਖਹਿਰਾ ਸਾਹਿਬ ਦੇ ਚਾਚਾ ਜੀ ਨੇ, ਇਹਨਾਂ ਦੇ ਬੱਚੇ ਬਾਹਰ ਨੇ, ਉਹ ਕੱਪਲ ਆ ਕੋਈ 75 ਸਾਲ ਦੀ ਉਮਰ ਦਾ, ਸਾਬਕਾ ਸਰਪੰਚ ਨੇ ਇਹ ਪਿੰਡ ਦੇ। ਅਗਲੇ 2 ਘਰ, ਇੱਕ ਪਰਿਵਾਰ UK ਰਹਿੰਦੀ ਫੈਮਿਲੀ, ਦੂਸਰੀ ਕੈਨੇਡਾ ਵਾ। ਅੱਗੇ ਗਲੀ ਬੰਦ ਆ ਜੀ, ਮਤਲਬ ਇਹ ਬਜ਼ੁਰਗਾਂ ਨੇ ਆਪਣੀ ਸਿਕਿਉਰਿਟੀ ਲਈ ਵੀ ਹਨੇਰੇ ਕੋਈ ਵੀ ਕੁੱਤਾ ਬਿੱਲਾ ਕੋਈ ਕੁਛ ਐਂਟਰ ਨਾ ਕਰੇ, ਇਹਨਾਂ ਇੱਕ ਗੇਟ ਲਾਇਆ ਹੈ। ਠੀਕ ਹੈ, ਪਰ ਇੱਥੇ ਵੱਡਾ ਸਵਾਲ ਇਹ ਉੱਠਦਾ ਵੀ ਜੇਕਰ ਤੁਸੀਂ ਇੱਕ ਗਲੀ ਦੇ ਵਿੱਚ, ਪਿੰਡ ਦੇ ਅੰਦਰ ਗਲੀ ਦੇ ਵਿੱਚ ਲੱਗੇ ਹੋਏ ਗੇਟ ਕਰਕੇ ਕਾਰਵਾਈ ਕਰ ਸਕਦੇ ਹੋ, ਤਾਂ ਪੰਜਾਬ ਭਰਿਆ ਪਿਆ ਹੋਇਆ ਹੈ ਗੇਟਡ ਕਲੋਨੀਆਂ ਦੇ ਨਾਲ। ਪੰਜਾਬ ਅਜਿਹੀਆਂ ਕਲੋਨੀਆਂ ਦੇ ਨਾਲ ਭਰਿਆ ਪਿਆ ਹੈ ਜਿੱਥੇ ਸ਼ਾਮ ਨੂੰ 8 ਵਜੇ ਤੋਂ ਬਾਅਦ ਕੋਈ ਐਂਟਰ ਨਹੀਂ ਹੋ ਸਕਦਾ। ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਆਈਸੋਲੇਟ ਕਰ ਲਿਆ ਜਾਂਦਾ ਹੈ, ਪ੍ਰਾਪਰਟੀਆਂ ਨੂੰ ਗੇਟ ਲਾ ਕੇ। ਇਹੋ ਜਿਹੀਆਂ ਬਹੁਤ ਸਾਰੀਆਂ ਗੇਟਡ ਪ੍ਰਾਪਰਟੀਆਂ ਪੰਜਾਬ ਦੇ ਵਿੱਚ ਮੌਜੂਦ ਨੇ। ਕੀ ਪੰਜਾਬ ਦੀ ਸਰਕਾਰ ਉਸ 'ਤੇ ਕਾਰਵਾਈ ਕਰੇਗੀ? ਇਹ ਕਾਰਵਾਈ ਠੀਕ ਹੈ ਜਾਂ ਗਲਤ ਹੈ? ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ ਤੇ ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਰਹੇ ਹੋ। ਅਸੀਂ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਣਾ ਦੇ ਘਰ ਵਿਖੇ ਮੌਜੂਦ ਹਾਂ। ਇੱਥੇ ਅੱਜ ਪੁਲਿਸ ਦਾ ਖਾਸਾ ਤਾਂਤਾ ਲੱਗਾ। ਇਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਧਾਵਾ ਬੋਲਿਆ ਗਿਆ ਸੀ ਜਿਸ ਤਰੀਕੇ ਦੇ ਨਾਲ ਅੱਜ ਇਸ ਜਗ੍ਹਾ ਤੇ ਮਲਬੇ ਦੇ ਢੇਰ ਵਿਛਾਉਣੇ ਹੋਣ। ਪਰ ਆਹ ਦਿਖਾ ਦਿਓ ਇੱਕ ਵਾਰੀ ਤਸਵੀਰਾਂ ਦੇ ਵਿੱਚ, ਇੰਨੀ ਕੁ ਕੰਧ ਢਾਉਣ ਦੇ ਲਈ ਪੁਲਿਸ ਫੋਰਸ ਵੱਡੀ ਗਿਣਤੀ ਦੇ ਵਿੱਚ ਆਈ। ਸੁਖਪਾਲ ਖਹਿਰਾ ਹੋਣਾ ਦੇ ਉੱਪਰ ਇਹ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਨੇ ਗਲੀ ਦੇ ਉੱਪਰ, ਸਰਕਾਰੀ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਹੋਇਆ ਹੈ। ਪਾਰਟੀ ਕਾਂਗਰਸ ਤੋਂ ਸਾਡੇ ਨਾਲ ਕਿਰਨਜੀਤ ਸਿੰਘ ਸੰਧੂ ਹੁਣੀ ਮੌਜੂਦ ਨੇ, ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ। ਇਹ ਪੰਜਾਬ ਕਿਸਾਨ ਜਿਹੜਾ ਵਿੰਗ ਹੈ ਉਸ ਦੇ ਪ੍ਰਧਾਨ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਸੰਧੂ ਸਾਹਿਬ ਇਹ ਦੱਸਿਓ ਕਿ ਇਹ ਜਿਹੜੀ ਕਾਰਵਾਈ ਪੁਲਿਸ ਨੇ ਕੀਤੀ ਹੈ, ਇਹ ਦਿਖਾਇਆ ਤਾਂ ਇਹ ਗਿਆ ਵੀ ਭਾਈ ਖਹਿਰਾ ਸਾਹਿਬ ਨੇ ਬਹੁਤ ਵੱਡਾ ਕ੍ਰਾਈਮ ਕੀਤਾ ਹੈ, ਖਹਿਰਾ ਸਾਹਿਬ ਕ੍ਰਿਮੀਨਲ ਨੇ, ਤੇ ਇੰਨੀ ਵੱਡੀ ਗਿਣਤੀ 'ਚ ਫੋਰਸ ਆ ਗਈ। ਨਜ਼ਰ ਕੀ ਆਉਂਦਾ ਹੈ ਇਸ ਦੇ ਵਿੱਚੋਂ ਕਿ ਸੱਚਿਓ ਖਹਿਰਾ ਸਾਹਿਬ ਗਲਤ ਨਹੀਂ ਥੇ? ਸਰਕਾਰ ਦੀ ਬਖਲਾਹਟ ਦਾ ਨਤੀਜਾ ਆ। ਸਰਕਾਰ ਨੂੰ ਪਤਾ ਆ ਵੀ ਅੱਜ ਤੋਂ 10-11 ਮਹੀਨਿਆਂ ਨੂੰ ਪੰਜਾਬ ਦੀ ਇਲੈਕਸ਼ਨ ਆ ਤੇ ਇਹੋ ਹੀ ਜਿਹੜੀ ਆ ਸੁਖਪਾਲ ਸਿੰਘ ਖਹਿਰਾ ਹੀ ਸਾਡੇ ਜਿਹੜਾ ਗਲਵੇ ਨੂੰ ਹੱਥ ਪਾ ਸਕਦਾ ਆ। ਤੇ ਕਿਸੇ ਵੇਲੇ ਵੀ ਉਹਨਾਂ ਨੂੰ ਪਤਾ ਵੀ ਹਾਈ ਕਮਾਂਡ ਜਿਹੜੀ ਆ ਖਹਿਰਾ ਸਾਹਿਬ ਨੂੰ ਮਤਲਬ ਕੋਈ ਵੀ ਤਾਕਤ ਦੇ ਕੇ ਜਦੋਂ ਪੰਜਾਬ ਦੇ ਵਿੱਚ ਇਹਨਾਂ ਨੂੰ ਚਲਾਉਣਗੇ ਤੇ ਸਾਡੀ ਬਾਜੀ ਇਸ ਬੰਦੇ ਨੇ ਪਲਟਾਉਣੀ ਆ। ਉਸ ਚੀਜ਼ਾਂ ਤੋਂ ਡਰਦੇ ਹੋਏ ਇਹ ਖਹਿਰਾ ਸਾਹਿਬ ਨੂੰ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ। ਜਿਹੜੇ ਪੁਲਿਸ ਅਫਸਰ ਨੇ ਜਾਂ ਪੁਲਿਸ ਆ ਉਹ ਤੇ ਰਾਜ, ਉਹ ਕਹਿੰਦੇ ਹੁੰਦੇ ਕਈ ਅਫਸਰ ਵੀ ਅਸੀਂ ਤਾਂ ਰਾਜਪੂਤ ਆ, ਜਿੱਦਣ ਸਰਕਾਰ ਬਦਲ ਗਈ ਜਿਹੜੇ ਅੱਜ ਕੰਧ ਢਾਉਣ ਆਏ ਆ ਉੱਥੇ ਖੜੇ ਹੋਣਗੇ ਗੇਟ ਤੇ, ਸਲੂਟ ਮਾਰਦੇ ਤੇ ਗੇਟ ਬਾਰੀਆਂ ਖੋਲਦੇ ਗੱਡੀ ਦੀਆਂ। ਉਹਨਾਂ ਦਾ ਤਾਂ ਕੁਛ ਕੱਲ ਨੂੰ ਇਹੋ ਹੀ ਜਾ ਕੇ ਉਹਨਾਂ ਦੀਆਂ ਢਾਉਣਗੇ। ਜਦੋਂ ਅਸੀਂ ਕਹਾਂਗੇ ਵੀ ਜਿਹੜਾ ਇਹਨਾਂ ਨੇ ਗੈਰ ਕਾਨੂੰਨੀ ਕੰਮ ਕੀਤਾ ਜਾ ਕੇ ਢਾਉਣਗੇ ਉਹ ਪੁਲਿਸ ਮੁਲਾਜ਼ਮ, ਉਹਨਾਂ ਵਿਚਾਰਿਆਂ ਦਾ ਕੀ ਆ? ਉਹਨਾਂ ਦੀ ਕੋਈ ਗੱਲ ਨਹੀਂ। ਇਹ
ਆ ਡਿਊਟੀ ਤੇ ਵੱਜੇ ਨੇ। ਇਹ ਜਿਹੜਾ ਸਰਕਾਰ ਆ ਉਹ ਕਈ ਚਿਰ ਉਡੀਕਦੇ ਰਹੇ ਵੀ ਨਹੀਂ ਅਸੀਂ ਢਾਉਣੀ ਪਿੱਛੋਂ, ਪਰ ਉਹਨਾਂ ਨੂੰ ਚੀਫ ਮਿਨਿਸਟਰ ਦੇ ਦਫ਼ਤਰ ਤੋਂ ਬਾਰ-ਬਾਰ ਫੋਨ ਆ ਰਿਹਾ ਵੀ ਢਾਹ ਕੇ ਫੋਟੋ ਪਾਓ। ਫਿਰ ਉਹਨਾਂ ਨੇ ਇੰਨੀ ਜਿਹੜੀ ਆ ਢਾਹ ਕੇ ਫੋਟੋ ਪਾਈ ਤੇ ਫਿਰ ਉਹ ਗਏ। ਅੱਛਾ ਇੱਥੇ ਛੋਟਾ ਜਿਹਾ ਸਵਾਲ ਹੈ, ਕੀ ਲੱਗਦਾ ਇੰਨਾ ਕੁ ਢਾਹ ਕੇ ਤਸੱਲੀ ਆ ਗਈ ਹੋਊ, ਗੱਲ ਇਸ ਤੋਂ ਅੱਗੇ ਤੁਰੂ, ਜਾਂ ਫਿਰ ਸਿਰਫ ਹਾਥੀ ਦੇ ਦੰਦ ਹੀ ਸੀ ਵੀ ਦਿਖਾਉਣੇ ਸੀ, ਹੁਣ ਇਸ ਤੋਂ ਅੱਗੇ ਕੁਝ ਨਹੀਂ ਹੋਣਾ? ਹਾਥੀ ਦੇ ਦੰਦ ਹੀ ਆ, ਬਦਨਾਮ ਕਰਨ ਵਾਸਤੇ ਇੱਕ ਸਾਜ਼ਿਸ਼ ਰਚੀ ਗਈ ਸੀ। ਰਿਕਾਰਡ ਸਾਡੇ ਕੋਲ ਆ, ਕੋਈ ਨੋਟਿਸ ਨਹੀਂ ਦਿੱਤਾ। ਜਦੋਂ ਪਿੰਡ ਦਾ ਸਰਪੰਚ ਕਹਿ ਰਿਹਾ ਵੀ ਮੈਨੂੰ ਕੋਈ ਨੋਟਿਸ ਦਿੱਤਾ ਜੇ, ਨਾ ਕੋਈ ਪਿੰਡ ਦੇ ਸਰਪੰਚ ਨੂੰ, ਨਾ ਖਹਿਰਾ ਸਾਹਿਬ ਨੂੰ ਨੋਟਿਸ। ਹੁਣ ਹਾਈ ਕੋਰਟ ਜਾ ਰਹੇ ਆ, ਹਾਈ ਕੋਰਟ ਜਵਾਬ ਦੇਣਗੇ ਆਪੇ। ਹਾਈ ਕੋਰਟ ਆਣ ਕੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਊਗਾ। ਪਿੰਡਾਂ ਦੇ ਅੰਦਰ ਜਿਹੜੀ ਜਗ੍ਹਾ ਹੁੰਦੀ ਹੈ ਲਾਲ ਲਕੀਰ ਦੀ ਹੁੰਦੀ ਆ, ਲਾਲ ਲਕੀਰ ਦਾ ਵੀ ਰਿਕਾਰਡ ਹੁੰਦਾ ਆ। ਰਿਕਾਰਡ ਜਿਹੜਾ ਉਹ ਸਾਡੇ ਕੋਲ ਖਹਿਰਾ ਸਾਹਿਬ ਕੋਲ ਮੌਜੂਦ ਆ। ਉਹ ਸਾਰਾ ਰਿਕਾਰਡ ਲੈ ਕੇ ਹਾਈ ਕੋਰਟ ਸਵੇਰੇ ਅਪੀਲ ਦਾਇਰ ਹੋਏਗੀ, ਉੱਥੇ ਜਵਾਬ ਦੇਣ। ਇੱਕ ਅੱਧ ਫਿਰ ਬਣਾਵਾਂਗੇ, ਇੱਥੇ ਹੀ ਬਣਾਵਾਂਗੇ। ਅੱਛਾ ਥੋੜਾ ਜਿਹਾ ਇਹ ਦੱਸ ਦਿਓ ਤਾਂ ਕਿ ਦਰਸ਼ਕਾਂ ਨੂੰ ਸਮਝਣ 'ਚ ਸੌਖ ਹੋ ਜਾਵੇ ਵੀ ਇਹ ਜਿਹੜੀ ਕੰਧ ਢਾਈ ਗਈ ਹੈ ਇਹ ਕਿਵੇਂ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦੀ ਸੀ ਸਰਕਾਰ ਦੇ ਢਾਉਣ। ਜਿਹੜੀ ਗਲੀ ਆ ਉਹ 10 ਫੁੱਟ ਦੀ ਆ। ਠੀਕ ਹੈ। ਖਹਿਰਾ ਸਾਹਿਬ ਨੇ, ਇਹਨਾਂ ਦੇ 3 ਘਰ ਹੀ ਰਹਿੰਦੇ ਨੇ ਇੱਧਰ ਆਪਣੇ, ਇਹ ਵੀ ਕਜ਼ਨ ਨੇ ਉਹ ਵੀ ਕਜ਼ਨ ਨੇ। ਇਹ 10 ਫੁੱਟ ਦੀ ਜਗ੍ਹਾ 16 ਫੁੱਟ ਛੱਡੀ ਹੋਈ ਆ। ਔਰ ਜਿਹੜੀ ਪਿਛਲੀ ਆ 12-13 ਫੁੱਟ ਦੀ ਆ, ਉਹ 23 ਫੁੱਟ ਛੱਡੀ ਹੋਈ ਆ ਵੀ ਸਾਡੇ ਆਪਦੇ ਪਰਿਵਾਰ ਵਾਸਤੇ ਹੀ। ਇੱਥੇ ਇੱਕ ਸਿੰਪਲ ਜਿਹਾ ਛੋਟਾ ਜਿਹਾ ਗੇਟ ਲਾਇਆ ਸੀ ਵੀ ਕੋਈ ਹਾਲਾਤ ਪੰਜਾਬ ਦੇ ਖਰਾਬ ਨੇ, ਕੋਈ ਰਾਤ ਨੂੰ ਐਰਾ ਵਗੈਰਾ ਕੋਈ ਬੰਦਾ। ਇਹ ਵੀ ਦੱਸ ਦਿਓ ਉਹ ਗੇਟ ਜਿਹੜਾ ਉਹ ਗਲੀ ਦੇ ਵਿੱਚ ਸੀ ਜਾਂ ਫਿਰ ਇਸ ਆਪਣੀ ਯਾਰ ਉਹਨਾਂ ਨੇ ਆਪਣੀ 3 ਹੀ ਘਰ ਨੇ, 3 ਘਰ ਨੂੰ ਗਲੀ ਜਾ ਰਹੀ ਆ ਤੇ ਉਹ 3 ਘਰ ਆਪਦੀ ਰਾਖੀ ਵਾਸਤੇ ਲਾ ਹੀ ਛੱਡਦੇ ਆ। ਤੇ ਜੇ ਕੱਲ ਨੂੰ ਕੋਈ ਨੁਕਸਾਨ ਹੋ ਜਾਏ, ਕੋਈ ਰਾਤ ਨੂੰ, ਪੰਜਾਬ ਦੇ ਹਾਲਾਤ ਕਿਹੋ ਜਿਹੇ ਆ, ਹਾਲਾਤ ਤੇ ਸਰਕਾਰ ਤੋਂ ਕੰਟਰੋਲ ਨਹੀਂ ਹੋ ਰਹੇ। ਲਾ ਐਂਡ ਆਰਡਰ, ਰੋਜ਼ ਵਿਆਹਾਂ ਦੇ ਵਿੱਚ ਸਰਪੰਚ ਮਰ ਰਹੇ ਨੇ, ਸ਼ਰੇਆਮ ਵਿਆਹਾਂ ਦੇ ਵਿੱਚ ਕੀ ਬਣ ਰਿਹਾ ਦੱਸੋ? ਕੀ ਪੰਜਾਬ ਦਾ ਹਾਲਾਤ, ਪਤਾ ਨਹੀਂ ਕਿਸੇ ਘਰ ਜਾਣਾ ਕਿ ਨਹੀਂ ਜਾਣਾ। ਅੱਛਾ ਇੱਥੇ ਇੱਕ ਹੋਰ ਬਹੁਤ ਵੱਡਾ ਸਵਾਲ ਆ ਜਾਂਦਾ, ਜਿੱਦਾਂ ਤੁਸੀਂ ਗੱਲ ਕੀਤੀ ਵੀ ਅਗਲਿਆਂ ਦਾ ਅੱਗੇ ਗਲੀ ਬੰਦ ਹੈ, ਅਗਲਿਆਂ ਨੇ ਆਪਣੀ ਪ੍ਰਾਪਰਟੀ ਸੇਵ ਕਰਨ ਲਈ ਲਾ ਲੈਂਦੇ ਨੇ। ਠੀਕ ਹੈ, ਇਦਾਂ ਤਾਂ ਪੰਜਾਬ ਦੇ ਵਿੱਚ ਕਿੰਨੀਆਂ ਉਂਗਲਾਂ ਤੇ ਗਿਣੀਆਂ ਜਾ ਸਕਦੀਆਂ ਨੇ ਗੇਟਡ ਕਲੋਨੀਆਂ ਕੱਟੀਆਂ ਹੋਈਆਂ ਨੇ ਪੂਰੇ ਪੰਜਾਬ ਦੇ ਵਿੱਚ। ਗੇਟਡ ਕਲੋਨੀਆਂ ਜਿਹੜੀਆਂ ਕਿ ਅਧਿਕਾਰਤ ਨਹੀਂ ਵੀ ਹੁੰਦੀਆਂ ਤੇ ਉਹਨਾਂ ਦੇ ਉੱਪਰ ਅੱਜ ਤੱਕ ਕਦੀ ਕਾਰਵਾਈ ਸਰਕਾਰ ਨੇ ਨਹੀਂ ਕੀਤੀ। ਪਰ ਇੱਥੇ ਇੱਕ ਪਿੰਡ ਦੇ ਵਿੱਚ 3 ਘਰਾਂ ਦੇ ਅੱਗੇ ਗੇਟ ਲੱਗਾ ਹੋਇਆ, ਉੱਤੇ ਕਾਰਵਾਈ ਕਰਨ ਆ ਗਏ, ਫਿਰ ਇਹਨੂੰ ਕਿਵੇਂ ਦੇਖਿਆ ਜਾਵੇ? ਉਹ ਕਲੋਨੀਆਂ ਦੇ ਵਿੱਚ ਜਿਹੜੀਆਂ ਅਧਿਕਾਰਤਕ ਨਹੀਂ ਗਈਆਂ, ਕਾਗਜ਼ ਪੂਰੇ ਨਹੀਂ ਕਲੋਨੀਆਂ ਦੇ, ਉਹ ਕਲੋਨੀਆਂ ਜਿਹੜੀਆਂ ਆ ਉਹ ਇਹਨਾਂ ਦੇ ਜਿਹੜੇ ਆਪਦੇ ਲੀਡਰ ਨੇ, ਇਹਨਾਂ ਦੇ ਜਿਹੜੇ ਆਪਦੇ ਨੁਮਾਇੰਦੇ ਨੇ, ਉਹ ਹਿੱਸਾ ਪੱਤੀ ਉਹਨਾਂ ਕਲੋਨੀਆਂ ਤੋਂ ਲੈਂਦੇ ਨੇ। ਇਸ ਕਰਕੇ ਮਤਲਬ ਉਹਨਾਂ ਕਲੋਨੀਆਂ ਦਾ ਜਿਹੜਾ ਆ ਕੋਈ ਵੇਖਣ ਦੀ ਲੋੜ ਨਹੀਂ। ਗੇਟ ਵੀ ਲੱਗੇ ਨੇ, ਸਭ ਕੁਝ ਡਬਲ ਗੇਟ ਲੱਗੇ ਨੇ। ਪਰ ਇੱਥੇ ਇੱਕ ਚੰਗੇ ਪਰਿਵਾਰ ਰਹਿੰਦੇ ਨੇ, VIP MLA ਰਹਿ ਰਿਹਾ, ਉਹਦੇ ਕਜ਼ਨ ਰਹਿ ਰਹੇ ਨੇ, ਉਹਦੇ ਚਾਚਾ ਜੀ ਰਹੇ ਨੇ। ਜੇ ਤੁਸੀਂ ਮਤਲਬ ਇੱਕ VIP ਦਾ ਹੀ ਉਹ ਗੇਟ ਲਾਤਾ ਤੇ ਹੁਣ ਕੱਲ ਨੂੰ ਇੱਥੇ ਜੋ ਵੀ ਨੁਕਸਾਨ ਹੋਵੇਗਾ ਉਹਦੀ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਜੇਕਰ ਕੁਝ ਵੀ ਹੁੰਦਾ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਅੱਛਾ ਇਹ ਅੱਗਿਓਂ ਮਤਲਬ ਕਿ ਗਲੀ ਬੰਦ ਹੋ ਜਾਂਦੀ ਹੈ, ਇਹ ਕਹਿਣਾ ਚਾਹੁੰਦੇ? ਇਹ ਅੱਗੋਂ ਘਰ ਹੀ ਆ ਉਹਨਾਂ ਦੇ ਚਾਚਾ ਜੀ ਦਾ, ਉਹ ਉਹਨਾਂ ਦੇ ਕਜ਼ਨ ਦਾ, ਅਗਲਾ ਘਰ ਖਹਿਰਾ ਸਾਹਿਬ ਦਾ, ਤੇ ਉਹਨਾਂ ਦੇ ਘਰ ਹੀ ਉਹਨਾਂ ਦੇ ਆ, ਪਰਿਵਾਰ ਹੀ ਉਹਨਾਂ ਦਾ, ਹੋਰ ਕੋਈ ਦਾ ਹੈਗਾ ਹੀ ਨਹੀਂ, ਰਸਤਾ ਹੀ ਨਹੀਂ ਹੈਗਾ, ਘਰ ਹੀ ਉਹਨਾਂ ਦੇ ਆ। ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਜੀ? ਅਸੀਂ ਇੱਥੋਂ ਮਾਡਮ ਤਲਵਾੜੇ ਤੋਂ ਰਹਿਣ ਵਾਲੇ ਆ। ਅੱਛਾ ਤਲਵਾੜੇ ਤੋਂ ਤੁਸੀਂ? ਹਾਂਜੀ ਠੀਕ ਹੈ। ਅੱਗੇ ਰਹਿਣ ਵਾਲਾ ਕੋਈ ਨਹੀਂ? ਅੱਗੇ ਕੋਈ ਨਹੀਂ ਰਹਿਣ ਵਾਲਾ, ਆਪਣੇ ਘਰ ਦੇ ਇਹਨਾਂ ਦੇ ਸਾਰੇ। ਹਾਂਜੀ ਇਹ ਫਿਰ ਕਿੱਦਾਂ ਦੇਖਦੇ ਹੋ ਇਹ ਕਾਰਵਾਈ ਮੁੱਖ ਮੰਤਰੀ ਸਾਹਿਬ ਨੇ ਕੀਤੀ ਜਿਹੜੀ? ਇਹ ਕਾਰਵਾਈ ਵੇਖ ਲਓ ਕਿੱਦਾਂ ਇਹਨਾਂ ਕੀਤੀ ਹੈ, ਸਿਰਫ ਲਾਗਤਬਾਜ਼ੀ ਨਾਲ ਕੀਤੀ ਹੈ। ਲਾਗਤਬਾਜ਼ੀ ਨਾਲ? ਹਾਂਜੀ। ਅੱਛਾ ਇਹ ਨਹੀਂ ਲੱਗਦਾ ਵੀ ਸੁਖਪਾਲ ਖਹਿਰਾ ਸਾਹਿਬ ਜਦੇ ਮੁੱਦੇ ਬਹੁਤ ਉਠਾਉਂਦੇ ਨੇ, ਇਹ ਉਹਨਾਂ ਦੇ ਮੁੱਦਿਆਂ ਕਰਕੇ ਹੀ ਇਹਨਾਂ ਨੂੰ ਏਦਾਂ ਦਬਾਉਂਦੇ ਨੇ ਪਏ। ਹਾਂ ਇਹ ਦੱਬਣ ਵਾਲੇ ਨਹੀਂ ਤੇ ਨਾ ਹੀ ਦੱਬਣਗੇ, ਤੇ ਨਾ ਹੀ ਇਹ ਇਲਾਕਾ ਆਪਣਾ ਜਿਹੜਾ ਸਾਡਾ ਵਾ ਇਹ ਹਲਕਾ ਭਲਾਥੇ, ਨਾ ਹੀ ਦੱਬਣ ਦਿਆਂਗੇ ਇਹਨਾਂ ਨੂੰ। ਇਹਦੇ ਨਾਲ ਆਹੀ ਸਾਰੇ ਹੀ ਖੜੇ ਬਿਲਕੁਲ ਤਿਆਰ ਤੇ ਪਰ ਤਿਆਰ ਆ, ਮਰਨ ਤੱਕ ਮਗਰ ਜਾਵਾਂਗੇ ਇਹਨਾਂ ਦੇ ਖਹਿਰਾ ਸਾਹਿਬ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ? ਇਹ ਕਦੀ ਘਰ ਤੋਂ ਜਾ ਕੇ ਗ੍ਰਿਫਤਾਰੀ ਪਾ ਦੇਣੀ, ਕਦੀ NDPS ਦੇ ਪਰਚੇ ਜਿਨ੍ਹਾਂ 'ਚ ਪਹਿਲਾਂ ਗਵਾਹੀ ਦੇਣ ਨੂੰ ਵੀ ਤਿਆਰ ਰਹਿੰਦੇ, ਹੁਣ ਮੁੱਖ ਮੰਤਰੀ ਸਾਹਿਬ ਹੁਣ ਉਹਨਾਂ ਤੇ ਹੀ ਦਿਵਾਲੇ ਹੋ। ਸਾਰੇ ਝੂਠੇ ਪਰਚੇ ਆ, ਸਾਰਿਆਂ ਦੇ ਵਿੱਚ ਹੀ ਮਾਨਯੋਗ ਹਾਈ ਕੋਰਟ, ਸੁਪਰੀਮ ਕੋਰਟ ਨੇ ਜ਼ਮਾਨਤਾਂ ਦਿੱਤੀਆਂ ਆ। ਕੁਛ ਜਿਹੜੇ ਬਰੀ ਵੀ ਹੋ ਚੁੱਕੇ ਆ, ਬਾਕੀ ਵੀ ਹੋ ਜਾਣਗੇ। ਸ਼ਰੇਆਮ ਧੱਕਾ ਤੁਸੀਂ ਵੇਖ ਰਹੇ ਜੇ, ਲੋਕਾਂ ਨੂੰ ਪਤਾ ਆ, ਅੱਜ ਕੱਲ ਲੋਕ ਬਹੁਤ ਜਾਗਰੂਕ ਨੇ, ਸ਼ਰੇਆਮ ਧੱਕਾ ਕਰਦੇ ਨੇ। ਉਹਨਾਂ ਨੂੰ ਪਤਾ ਵੀ ਇਹੋ ਹੀ ਲੀਡਰ ਆ ਜਿਹੜਾ ਸਾਡੀ ਬਾਜੀ ਪਲਟ ਸਕਦਾ, ਤੇ ਬਾਜੀ ਪਲਟਣੀ ਆ। ਡਰ ਚੋਂ ਹੋ ਰਹੀ ਹੈ, ਡਰ ਚੋਂ ਹੋ ਰਹੀ ਆ। ਜਿੰਨਾ ਨੱਪਣਗੇ ਉਹਨਾਂ ਅੱਜ ਵਰਲਡ ਵਾਈਡ ਜਿਹੜਾ ਸੋਸ਼ਲ ਮੀਡੀਆ ਤੇ ਗਿਆ ਆ, ਕਿੰਨੀ ਦੁਨੀਆ ਇੱਥੇ ਆਈ ਆ। ਜੇ ਇੱਕ ਕੰਧ ਦਾ ਮਸਲਾ ਸੀ, ਇੱਕ ਆਮ ਘਰ ਜਾਂ ਛੋਟੇ ਮੋਟੇ ਦਾ ਕਿਸੇ ਦਾ ਮਸਲਾ ਵੀ 4 ਪੁਲਿਸ ਵਾਲੇ ਜਾਂਦੇ ਨੇ। ਇੱਥੇ ਵੀ ਉਹ VIP ਸੀ, ਏਡਾ ਵੱਡਾ ਲੀਡਰ ਸੀ, 4 ਪੁਲਿਸ ਵਾਲੇ ਆਉਂਦੇ, DSP SHO ਆਉਂਦਾ, ਬਹਿ ਕੇ ਕਾਗਜ਼ ਵੇਖ ਲੈਂਦੇ, ਗੱਲ ਕਲੀਅਰ ਹੋ ਜਾਂਦੀ। ਪਰ ਕਾਗਜ਼ ਵੇਖਣ ਦੀ ਤੇ ਗੱਲ ਹੀ ਨਹੀਂ ਸੀ, ਉਹਨਾਂ ਨੂੰ ਬਦਨਾਮ ਕਰਨ ਦੀ ਗੱਲ ਸੀ, ਵੀ ਬਦਨਾਮ ਕਰਨਾ ਸੀ। ਇਸੇ ਕਰਕੇ ਕਾਰਵਾਈ ਹੋਈ। ਪਰ ਲੋਕਾਂ ਨੂੰ ਸੱਚ ਸਭ ਪਤਾ ਆ, ਲੋਕਾਂ ਨੂੰ ਸੱਚ। ਮੇਰਾ ਇੱਥੇ ਸਰਕਾਰ ਦੇ ਵੱਲ ਵੀ ਇਹ ਸਵਾਲ ਜਾਂਦਾ, ਤੁਸੀਂ ਇਹਦੇ ਤੇ ਵੀ ਗੱਲ ਐਡ ਕਰ ਸਕਦੇ ਹੋ ਵੀ ਭਾਈ ਤੁਸੀਂ ਇਹ ਢਾਹ ਗਏ ਹੋ ਹੁਣ
ਤੁਹਾਡੀ ਜੇਕਰ ਇਹ ਸੱਚੀਓ ਇਲੀਗਲ ਸੀ ਫਿਰ ਇਸ ਤੋਂ ਅਗਲੀ ਕਾਰਵਾਈ ਵੀ ਕੋਈ ਕਰੋਗੇ ਤੁਸੀਂ, ਉਹ ਕਰੋਗੇ ਜਾਂ ਫਿਰ ਸਿਰਫ ਇਹ ਲੋਕਾਂ ਨੂੰ ਹੀ ਦਿਖਾਉਣਾ ਸੀ ਵੀ ਅਸੀਂ ਲਾਈਵ ਕਰਤਾ? ਸਿਰਫ ਇਹਨਾਂ ਲੋਕਾਂ ਨੂੰ ਦਿਖਾਇਆ, ਅਗਲੀ ਕਾਰਵਾਈ ਤੇ ਖਹਿਰਾ ਸਾਹਿਬ ਹੋਣੀ ਤੇ ਅਸੀਂ ਕਰਾਂਗੇ ਨਾ। ਅਸੀਂ ਕੋਰਟ 'ਚ ਜਾਂ ਹਾਈ ਕੋਰਟ ਸਵੇਰੇ ਜਾਵਾਂਗੇ, ਹਾਈ ਕੋਰਟ ਦੇ ਵਿੱਚੋਂ ਇਹਨਾਂ ਨੂੰ ਨੋਟਿਸ ਭੇਜਾਂਗੇ, ਜਵਾਬ ਦੇਣ ਆਣ ਕੇ ਵੀ ਕਿਉਂ ਆਪਣੇ ਕਾਗਜ਼ ਅਸੀਂ ਹਾਈ ਕੋਰਟ ਰੱਖਾਂਗੇ, ਇਹ ਆਪਣੇ ਜਵਾਬ ਦੇਣ ਵੀ ਅਸੀਂ ਕਿਉਂ ਕੰਧ ਢਾਈ। ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ ਸਰ, ਧੰਨਵਾਦ। ਸੋ ਇੱਕ ਵਾਰ ਜ਼ਰੂਰ ਦਰਸ਼ਕਾਂ ਨੂੰ, ਇਸ ਸਮੇਂ ਅਸੀਂ ਉਸੇ ਕੰਧ ਦੇ ਕੋਲ ਮੌਜੂਦ ਹਾਂ ਜਿਸ ਨੂੰ ਢਾਹ ਕੇ ਅੱਜ ਪੰਜਾਬ ਸਰਕਾਰ ਨੇ ਇਹ ਜਿਹੜਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਸ਼ਾਇਦ ਬਹੁਤੇ ਲੋਕ ਸਮਝ ਗਏ ਹੋਣਗੇ। ਅਸੀਂ ਗੱਲਬਾਤ ਕਰਾਂਗੇ। ਇਸ ਸਮੇਂ ਸਾਡੇ ਨਾਲ ਅਸੀਂ ਖਹਿਰਾ ਸਾਹਿਬ ਦੇ ਪਿੰਡ ਦੇ ਵਿੱਚ ਹੀ ਮੌਜੂਦ ਹਾਂ। ਭਾਈ ਜੀ ਥੋੜਾ ਜਿਹਾ ਦੱਸਿਓ ਕਿੱਦਾਂ ਦਾ ਸਿਨੈਰੀਓ ਸੀ, ਕੀ ਸਥਿਤੀ ਬਣੀ? ਇੱਥੇ ਕਹਿੰਦੇ ਗੇਟ ਲੱਗਾ ਹੋਇਆ ਸੀ, ਇਹ ਸਰਕਾਰੀ ਗਲੀ ਦੱਸਦੇ ਨੇ ਕਿ ਸਰਕਾਰੀ ਪ੍ਰਾਪਰਟੀ ਦੇ ਉੱਪਰ ਇੱਕ ਪ੍ਰਾਈਵੇਟ ਪਰਿਵਾਰ ਦੇ ਵੱਲੋਂ ਕਿਸੇ ਵੱਲੋਂ ਗੇਟ ਲਗਾ ਲਿਆ ਗਿਆ। ਇਹ ਸਾਰੀ ਗੱਲਬਾਤ ਕੀ ਹੋਈ ਦੱਸਿਓ ਜ਼ਰਾ। ਹਾਂ, ਪਹਿਲੀ ਗੱਲ ਤੇ ਮੈਂ ਕਲੀਅਰ ਕਰਦਾ ਜੀ, ਇਹ ਕੋਈ ਨਾ ਮਹਿੰਗੀ ਹੈਗੀ ਸਰਕਾਰੀ ਪ੍ਰਾਪਰਟੀ। ਜਿੱਥੇ ਅਸੀਂ ਖੜੇ ਆ ਖਹਿਰਾ ਸਾਹਿਬ ਦੀ ਮਾਲਕੀ ਆ, ਖਾਨਦਾਨੀ ਪੁਸ਼ਤੈਨੀ ਇਹਨਾਂ ਦੇ ਪਰਿਵਾਰ ਦੀ। ਇਹ 3 ਘਰ ਨੇ ਗਲੀ ਦੇ ਵਿੱਚ। ਖਹਿਰਾ ਸਾਹਿਬ ਦੇ ਚਾਚਾ ਜੀ ਨੇ, ਇਹਨਾਂ ਦੇ ਬੱਚੇ ਬਾਹਰ ਨੇ, ਉਹ ਕੱਪਲ ਆ ਕੋਈ 75 ਸਾਲ ਦੀ ਉਮਰ ਦਾ, ਸਾਬਕਾ ਸਰਪੰਚ ਨੇ ਇਹ ਪਿੰਡ ਦੇ। ਅਗਲੇ 2 ਘਰ, ਇੱਕ ਪਰਿਵਾਰ ਯੂਕੇ ਰਹਿੰਦੀ ਫੈਮਿਲੀ, ਦੂਸਰੀ ਕੈਨੇਡਾ ਵਾ। ਅੱਗੇ ਇਹ ਗਲੀ ਬੰਦ ਆ ਜੀ, ਮਤਲਬ ਇਹ ਬਜ਼ੁਰਗਾਂ ਨੇ ਆਪਣੀ ਸਿਕਿਉਰਿਟੀ ਲਈ ਵੀ ਹਨੇਰੇ ਕੋਈ ਵੀ ਕੁੱਤਾ ਬਿੱਲਾ ਕੋਈ ਕੁਛ ਐਂਟਰ ਨਾ ਕਰੇ, ਇਹਨਾਂ ਇੱਕ ਗੇਟ ਲਾਇਆ ਹੈ। ਠੀਕ ਹੈ। ਜਦੋਂ ਇਹਨਾਂ ਜਾਣਾ ਖੋਲ ਲੈਂਦੇ, ਵਰਤ ਲੈਂਦੇ ਸੀ। ਹੋਰ ਪਿੰਡ ਦੇ ਕਿਸੇ ਬੰਦੇ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਸੀ। ਅੱਛਾ ਜੀ, ਠੀਕ ਹੈ ਜੀ। ਵੈਸੇ ਸਰਪੰਚ ਨਾਲ ਕੋਈ ਗੱਲਬਾਤ ਹੋ ਗਈ ਸੀ ਵੀ ਅਸੀਂ ਐਂ ਲਾ ਲਈਏ? ਮੈਂ ਦੱਸ ਰਿਹਾ ਤੁਹਾਨੂੰ ਜੀ, ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕਿਸੇ ਨੂੰ ਇਤਰਾਜ਼ ਨਹੀਂ ਸੀ। ਠੀਕ ਹੈ। ਪਿੰਡ ਦੀ ਪੰਚਾਇਤ ਸਹਿਮਤ ਸੀ। ਫਿਰ ਪਿੰਡ ਦੇ ਕਿਸੇ ਬੰਦੇ ਨੇ ਸ਼ਿਕਾਇਤ ਨਹੀਂ ਕੀਤੀ ਜਾ ਕੇ ਕਿ ਇਹ ਇੱਕ ਗੇਟ ਲੱਗਾ ਜਿਹਦੇ ਤੋਂ ਸਾਨੂੰ ਕੋਈ ਪ੍ਰੋਬਲਮ ਆ। ਔਰ ਇੱਕ ਚੀਜ਼ ਹੋਰ, ਇਹ ਗਲੀ 10 ਫੁੱਟ ਆ ਕਾਗਜ਼ਾਂ ਦੇ ਵਿੱਚ, 6 ਫੁੱਟ ਅਸੀਂ ਆਪਣੇ ਵੱਲੋਂ ਹੋਰ ਵੱਧ ਛੱਡੀ, ਮਤਲਬ ਆਉਣ ਜਾਣ ਲਈ ਖੁੱਲਾ ਰਸਤਾ ਅਜੇ 16 ਫੁੱਟ ਕੀਤੀ ਇਹੋ ਜਿਹੀ। ਮਤਲਬ ਉਸ ਹਿਸਾਬ ਨਾਲ ਇਹ ਜਿਹੜੀ ਦੀਵਾਰ ਹੈ ਨਾ ਤੋੜੀ ਆ, ਉਹ 6 ਫੁੱਟ ਸਾਡੀ ਮਾਲਕੀ 'ਚ ਸੀ, ਉਹਨਾਂ ਦਾ 10 ਫੁੱਟ ਤੇ ਪਰੇ ਰਹਿ ਜਾਂਦਾ ਨਾ। ਕੋਈ ਨੋਟਿਸ ਨਹੀਂ, ਕੋਈ ਕੁਛ ਨਹੀਂ। ਜਦੋਂ ਪੁਲਿਸ 200-250 ਬੰਦਾ ਆ ਗਏ, ਇੱਦਾਂ ਦਾ ਚੜ ਕੇ ਆਉਂਦੇ ਹੁੰਦੇ ਨਾ ਜੀ, ਉਦਾਂ ਆ ਗਏ, ਮਤਲਬ ਇੱਕ ਮੁਗਲ ਰਾਜ ਵਾਂਗੂ ਆਣ ਕੇ ਤੇ ਅਸੀਂ ਆਹ ਕਰਨਾ ਜੀ, ਅਸੀਂ ਗੇਟ ਲਾਉਣਾ ਫਲਾਨਾ। ਖਹਿਰਾ ਸਾਹਿਬ ਨੇ ਪੁੱਛਿਆ ਕੋਈ ਨੋਟਿਸ, ਕੋਈ ਕੁਛ? ਅਸੀਂ ਪੰਚਾਇਤ ਨੂੰ ਨੋਟਿਸ ਦਿੱਤਾ ਜੀ। ਸਾਡੇ ਸਰਪੰਚ ਸਾਹਿਬ ਵੀ ਇੱਥੇ ਮੌਜੂਦ ਸੀ। ਸਰਪੰਚ ਸਾਹਿਬ ਨੂੰ ਪੁੱਛਿਆ, ਉਹਨਾਂ ਕਲੀਅਰ ਪੁੱਛਿਆ ਵੀਡੀਓ ਨੂੰ ਵੀ ਕਿਹੜਾ ਨੋਟਿਸ ਦਿੱਤਾ ਮੈਨੂੰ ਜੀ? ਨਹੀਂ ਆਇਆ। ਜਾਂ ਤੁਸੀਂ ਮੈਨੂੰ ਕੋਈ ਨੋਟਿਸ ਦੇਣ ਆਏ ਹੋ? ਮੈਂ ਇਨਕਾਰੀ ਕੀਤੀ, ਕੋਈ ਕੁਛ ਨਹੀਂ ਇੱਦਾਂ ਦਾ। ਉਹਨਾਂ ਕੋਲ ਜਵਾਬ ਨਹੀਂ ਸੀ, ਸਾਡੇ ਲਾਈਵ ਵੀਡੀਓ 'ਚ ਹੈਗਾ। ਉਹਨਾਂ ਨੂੰ ਸਿਰਫ ਇੱਕ ਇਹ ਉੱਪਰੋਂ ਹੁਕਮ ਚੱਲ ਰਿਹਾ ਸੀ ਕਿ ਬਾਈ ਹੁੱਕ ਬਾਈ ਕਰੁੱਕ ਖਹਿਰਾ ਸਾਹਿਬ ਦੀ ਕੰਧ ਡੇਗ ਕੇ ਪੰਜਾਬ ਦੇ ਲੋਕਾਂ ਨੂੰ ਮੈਸੇਜ ਦੇਣਾ ਕਿ ਤੁਹਾਡੀ ਜ਼ੁਬਾਨ ਬੰਦ ਕਰਵਾਉਣੀ। ਅਸੀਂ ਜੇ ਇੱਕ ਇੰਨਾ ਤਕੜਾ ਵੋਕਲ ਬੰਦਾ ਅਸੀਂ ਚੁੱਪ ਕਰਵਾ ਸਕਦੇ, ਉਹਦੇ ਨਾਲ ਧੱਕਾ ਕਰ ਸਕਦੇ ਹਾਂ, ਤੇ ਪੰਜਾਬ ਦੇ ਆਮ ਬੰਦੇ ਤੇ ਆਮ ਪਬਲਿਕ ਤੇ ਇਹਦਾ ਕੀ ਅਸਰ ਹੈ? ਇਹਦਾ ਕਿਸੇ ਦਾ ਵੀ ਕੋਈ ਆਵਾਜ਼ ਉੱਠੂਗਾ, ਉਹਦਾ ਘਰ ਢਾਉਣ ਇਹ ਇੱਦਾਂ ਆਣ ਕੇ ਵੜਨਗੇ ਠਾ ਕਰ। ਅੱਛਾ, ਛੋਟਾ ਜਿਹਾ ਸਵਾਲ ਹੈ ਖਹਿਰਾ ਸਾਹਿਬ ਇੱਥੇ ਮੇਰਾ ਇਹ, ਕਿ ਠੀਕ ਹੈ ਇਹ ਢਾਹ ਗਿਆ, ਇਸ ਤੋਂ ਬਾਅਦ ਬਣਦਾ ਹੁਣ ਇਹ ਹੈ ਵੀ ਜੇ ਸਰਕਾਰ ਦੇ ਵੱਲੋਂ ਬਿਲਕੁਲ ਸਰਕਾਰ ਆਪਣੇ ਜਗ੍ਹਾ ਦੇ ਉੱਪਰ ਠੀਕ ਹੈ, ਸਹੀ ਹੈ, ਤਾਂ ਇਸ ਤੋਂ ਅੱਗੇ ਵੀ ਕਾਰਵਾਈ ਤੋਰੇ, ਕੋਈ ਕਾਰਵਾਈ ਤੋਰੇ ਵੀ ਭਾਈ ਇਸ ਤਰੀਕੇ ਨਾਲ ਇਹਨਾਂ ਨੇ ਗਲਤ ਕੀਤਾ ਸੀ, ਕੋਈ ਕਹਿ ਕੇ ਗਏ ਨੇ ਵੀ ਭਾਈ ਫਲਾਨੀ ਜਗ੍ਹਾ ਪਹੁੰਚੋ, ਸਾਨੂੰ ਮਿਲੋ, ਅਸੀਂ ਤੁਹਾਡੇ ਤੇ ਆਹ ਕਾਰਵਾਈ ਕਰਨੀ ਹੈ, ਜਾਂ ਫਿਰ ਸਿਰਫ ਦਿਖਾਉਣ ਦੇ ਲਈ ਢਾਉਣਾ ਹੀ ਸੀ, ਇਹੀ ਸਭ ਤੋਂ ਵੱਡਾ ਮਕਸਦ ਸੀ? ਉਹਨਾਂ ਦੀ ਮਨਸ਼ਾ ਨਾ ਜੀ, ਜੋ ਸਾਨੂੰ ਲੱਗ ਰਿਹਾ ਸੀ ਜਾਂ ਜੋ ਪਿੱਛੇ ਉਹਨਾਂ ਤੇ ਪ੍ਰੈਸ਼ਰ ਸੀ। ਪਹਿਲੋਂ ਤੇ ਦੂਸਰੀ ਫੋਰਸ ਆਈ, 1-2 SP ਸਾਹਿਬ ਸਨ, DSP ਸਾਹਿਬ ਸਨ। ਜਦੋਂ ਉਹਨਾਂ ਦੇਖਿਆ ਕਿ ਇਹਨਾਂ ਕੋਲੋਂ ਤਾਂ ਕੋਈ ਗੱਲ ਬਣ ਨਹੀਂ ਰਹੀ, ਕਿਉਂਕਿ ਜਦੋਂ ਲੋਕਾਂ ਨੂੰ ਪਤਾ ਲੱਗਾ ਸਾਡੇ ਲਾਗੇ ਪਿੰਡਾਂ ਵਾਲੇ ਲੋਕੀ ਜਿਹੜੇ ਪਿਆਰ ਕਰਦੇ ਖਹਿਰਾ ਸਾਹਿਬ ਨੂੰ, ਉਹ ਵੀ ਆ ਗਏ। ਫਿਰ ਸਾਡੇ ਡਿਸਟ੍ਰਿਕਟ ਕਪੂਰਥਲਾ ਦੇ SSP ਸਾਹਿਬ ਆਏ, ਆਪ ਪਹੁੰਚੇ। ਪਹਿਲਾਂ ਨਹੀਂ ਸੀ ਉਹ? ਨਹੀਂ ਸੀ। ਫਿਰ ਪੂਰਾ ਆਣ ਕੇ ਆਉਂਦਿਆਂ ਸਾਰੀ ਜਿੱਦਾਂ ਉਹਨਾਂ ਨੂੰ ਇਹ ਹੁਕਮ ਸੀ ਜੀ, ਜਾਂ ਤਾਂ ਕਪੂਰਥਲਾ ਸ਼ਹਿਰ ਛੱਡਣਾ ਪੈਣਾ ਤੁਹਾਨੂੰ, ਨਹੀਂ ਤਾਂ ਜਾ ਕੇ ਗਾਨ ਪਾ ਦਿਓ। ਉਹ ਆਉਂਦਿਆਂ ਸਾਰੀ ਉਹਨਾਂ ਨੇ JCB ਕਰੋ, ਸਿੱਧੀ ਆਪਣੀ ਫੋਰਸ ਲਾ ਕੇ ਧੱਕ ਦੋ ਪਿੱਛੇ ਜੀ। ਠੀਕ ਜੀ। ਤੇ ਇਹ ਪਿੱਲਰ ਤੋੜਨੇ ਸ਼ੁਰੂ ਕੀਤੇ। ਜਦੋਂ ਪਿੱਲਰ ਟੁੱਟ ਗਿਆ, JCB ਇੱਥੋਂ ਵਾਪਸ ਚਲੀ ਗਈ, ਉਹਨਾਂ ਨੂੰ ਫਿਰ ਕਾਲ ਆਈ ਕੋਈ, ਫਿਰ ਉਹ ਆਪ ਗਏ SSP ਸਾਹਿਬ, ਦਰਵਾਜ਼ਾ ਖੋਲ ਕੇ, ਸਾਡੇ ਕੋਲ ਵੀਡੀਓ ਆ, JCB ਦਾ ਦਰਵਾਜ਼ਾ ਖੋਲ ਕੇ ਉਹਨੂੰ ਸਮਝਾਇਆ ਕਿ ਇਹ ਕੰਧ ਤੋੜਨੀ ਹੈ। ਉਹਨਾਂ ਦੇ ਪ੍ਰੈਸ਼ਰ ਸੀ ਵੀ ਕੰਧ ਤੋੜੇ ਤੋਂ ਬਿਨਾਂ ਭਾਈ ਤੁਸੀਂ ਜਾਣਾ ਨਹੀਂ। ਔਰ ਫਿਰ ਇਹ ਜਿਹੜੀ ਕੰਧ ਤੋੜੀ, ਜਦੋਂ ਇਹ ਕੰਧ ਟੁੱਟ ਗਈ ਤਾਂ ਫਿਰ ਭੁਰਨ ਸਾਰੇ ਨਿਕਲ ਗਏ। ਫਿਰ ਅਸੀਂ ਪਿੱਛੇ ਤੱਕ ਗਏ, ਉਹਨਾਂ ਦੇ ਪਿੱਛੇ ਤੱਕ ਗਏ, ਪਰ ਫਿਰ ਨਹੀਂ ਕੋਈ ਰੁਕਿਆ, ਫਿਰ ਉਹ ਨਿਕਲ ਗਏ। ਹੁਣ ਵੀ ਸਾਡੀ ਮੰਡੀ ਦੇ ਵਿੱਚ ਬੈਠੇ ਨੇ ਅਜੇ 250-300 ਬੰਦਾ। ਪਤਾ ਨਹੀਂ, ਹੋ ਸਕਦਾ ਫਿਰ ਢਾਉਣ ਆਉਣ ਜਾਂ ਕੋਈ ਕੀ ਮਨਸ਼ਾ ਉਹਨਾਂ ਦੀ, ਪ੍ਰਮਾਤਮਾ ਜਾਣਦਾ।
ਤੇ ਬਸ ਇਹ ਹੀ ਆ ਜੋ ਕੁਛ ਹੈਗਾ। ਕਿੰਨੀ ਫੋਰਸ ਕਿੰਨੀ ਹੋਊਗੀ ਖਹਿਰਾ ਸਾਹਿਬ? ਫੋਰਸ ਮੈਂ ਗੱਲ ਤੇ ਨਹੀਂ ਕਰਨਾ ਚਾਹੁੰਦਾ, ਵੈਸੇ ਸਾਡੇ ਕੋਲ ਨਾ ਲਿਸਟ ਆ ਗਈ ਸੀ ਅੱਛਾ, ਜਿਹੜੇ ਬੰਦਿਆਂ ਦੀ ਡਿਊਟੀ ਲੱਗੀ, ਜਿੰਨੇ ਗਰੁੱਪ ਬਣਾ ਕੇ ਲੱਗੇ, ਉਸ ਹਿਸਾਬ ਦੇ ਨਾਲ 195 ਬੰਦੇ ASI ਤੋਂ ਲੈ ਕੇ ਸਿਪਾਹੀ, ਹੌਲਦਾਰ, ਲੇਡੀਜ਼ ਮੁਲਾਜ਼ਮ ਤੇ ਪਲੱਸ ਜਿਹੜੇ ਸਾਡੇ SHO ਸੀ ਥਾਣਿਆਂ ਦੇ ਜਾਂ ਕੋਈ DSP ਸਾਹਿਬਾਨ, SP ਸਾਹਿਬਾਨ, ਉਹ ਵੱਖਰੇ 195 ਬੰਦੇ ਮਤਲਬ ASI ਤੋਂ ਥੱਲੇ ਰੈਂਕ ਵਾਲੇ ਸੀਗੇ ਤੇ 25-30 ਉੱਪਰਲੇ ਲਾ ਲਓ, ਕੋਈ 100-200 ਬੰਦਾ ਇਹ ਕਾਰਜ ਕਰਨ ਲਈ ਅੱਜ ਪੂਰੀ ਪੰਜਾਬ ਸਰਕਾਰ ਦਾ ਜ਼ੋਰ ਲੱਗਾ ਸੀ। ਇਹ ਥਾਣੇ ਚਲ ਜੀਏ ਨਾ ਕਿ ਸਾਡੇ ਚੋਰੀ ਹੋਈ ਜੀ, ਆਣ ਕੇ CCTV ਕੈਮਰੇ ਵੇਖ ਲਓ, ਚੈੱਕ ਕਰ ਲਓ, ਰਾਤ ਹੀ ਚੋਰੀ ਹੋਈ, ਸਾਨੂੰ ਪਤਾ ਲੱਗ ਜਾਊ। ਪੰਜਾਬ ਦੇ ਹਰ ਥਾਣੇ ਦਾ ਇੱਕੋ ਜਵਾਬ ਹੁੰਦਾ, ਸਾਡੇ ਕੋਲ ਨਫਰੀ ਹੈ ਨਹੀਂ, ਸਾਡੇ ਕੋਲ ਨਫਰੀ ਹੈ ਨਹੀਂ। ਪਰ ਅੱਜ ਇੱਕਦਮ 200-250 ਮੁਲਾਜ਼ਮ ਆਣ ਕੇ ਠਾ ਦਗੜ ਆ ਕਰਕੇ ਬਿਨਾਂ ਨੋਟਿਸ। ਬਿਲਕੁਲ। ਅੱਛਾ, ਤੁਸੀਂ ਤਸਵੀਰ ਦੇਖ ਸਕਦੇ ਹੋ, ਪੰਜਾਬ ਦੇ ਵਾਸੀ ਆਹ ਤਸਵੀਰ ਇੱਕ ਵਾਰ ਜ਼ਰੂਰ ਦੇਖ ਲੈਣ। ਇੱਥੋਂ ਤਕਰੀਬਨ 15 ਕੁ ਫੁੱਟ ਦੀ ਆਹ ਕੰਧ ਤੋੜਨ ਦੇ ਲਈ 250 ਦੇ ਕਰੀਬ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਜਾਂਦੀ ਹੈ, ਡਿਊਟੀਆਂ ਲਾਈਆਂ ਜਾਂਦੀਆਂ ਨੇ ਵੀ ਭਾਈ ਅੱਜ ਤੁਸੀਂ ਭੁਲੱਥ ਹਲਕੇ ਦੇ ਵਿੱਚ ਇਹ ਕਾਰਵਾਈ ਕਰਨੀ ਹੈ। ਤੇ ਕਾਰਵਾਈ ਕਰਨ ਦੇ ਲਈ ਜਿੱਦਾਂ ਖਹਿਰਾ ਸਾਹਿਬ ਨੇ ਦੱਸਿਆ ਕਿ ਇੰਨੀ ਨਫਰੀ ਲੱਗੀ ਹੋਈ ਸੀ, ਕੁਝ ਸਮਰਥਕ, ਕੁਝ ਸਾਥੀ ਖਹਿਰਾ ਸਾਹਿਬ ਦੇ ਆਏ ਨੇ, ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ। ਕਿਵੇਂ ਵੇਖਦੇ ਹੋ ਇਹੋ ਜਿਹੀਆਂ ਕਾਰਵਾਈਆਂ? ਦੇਖੋ, ਜੋ ਤੁਹਾਡੇ ਸਾਹਮਣੇ ਭਾਜੀ ਹੁਣਾਂ ਨੇ ਵੀ ਦੱਸਿਆ ਕਿ ਲਗਭਗ ਇੱਥੇ ਜਿਹੜੇ 3 ਘਰ ਨੇ, ਇਹ ਸਿਰਫ ਇਹਨਾਂ ਦੀ ਆਪਣੀ ਫੈਮਿਲੀ ਦੇ ਘਰ ਨੇ। ਬਿਲਕੁਲ। ਇਹ ਖੇਰਾ ਸਾਹਿਬ ਦਾ ਘਰ ਹੈ, ਉਹ ਉਹਨਾਂ ਦੇ ਚਾਚਾ ਜੀ ਦਾ ਘਰ ਹੈ, ਪਿੱਛੇ ਵੀ ਉਹਨਾਂ ਦੇ ਰਿਲੇਟਿਵ ਦਾ ਘਰ ਹੈ। ਇਹਦੇ ਵਿੱਚ ਲਗਭਗ 75 ਕੁ ਸਾਲ ਦੇ ਜਿਹੜਾ ਇਹਨਾਂ ਨੇ ਕਿਹਾ ਕਿ 올ਡ ਏਜ ਰਹਿੰਦੇ ਨੇ, ਹਨਾ, ਉਹਨਾਂ ਦੀ ਸੇਫਟੀ, ਸਿਕਿਉਰਿਟੀ ਲਈ ਕਿ ਤੁਸੀਂ ਪੰਜਾਬ ਦੇ ਹਾਲਾਤ ਅੱਜ ਦੀ ਡੇਟ ਦੇ ਵਿੱਚ ਜਾਣਦੇ ਹੋ। ਹਰ ਬੰਦਾ ਜਿਹੜਾ ਬਾਹਰ ਵੀ ਰਹਿੰਦਾ, ਉਹਦੇ ਜਦੋਂ ਪੇਰੈਂਟਸ ਇੱਥੇ ਹੈ ਕਿ ਉਹ ਵਧੀਆ ਢੰਗ ਨਾਲ ਇੱਕ ਇਹਨਾਂ ਨੇ ਗੇਟ ਲਾਇਆ ਹੋਇਆ ਸੀ ਸੋ ਦੈਟ ਕੋਈ ਜਿਹੜਾ ਬਾਹਰ ਦਾ ਅਣਜਾਣ ਆਦਮੀ ਅੰਦਰ ਆ ਕੇ ਕੋਈ ਹਮਲਾ ਨਾ ਕਰ ਜਾਏ, ਕਿਉਂਕਿ 올ਡ ਬੰਦੇ ਰਹਿੰਦੇ ਆ। ਤੇ ਉਹਦੇ ਕਰਕੇ ਤੀਸਰਾ ਜਿਹੜਾ ਪਿੱਛੇ ਵਾਲਾ ਘਰ ਦੱਸਿਆ, ਉਹ ਕੈਨੇਡਾ ਰਹਿੰਦੇ ਆ, ਉਹ ਵੀ ਰਿਲੇਟਿਵ ਨੇ, ਉਹ ਵੀ ਰਿਲੇਟਿਵ ਨੇ। ਨਾਲੇ ਜਿੱਦਾਂ ਇਹਨਾਂ ਨੇ ਦੱਸਿਆ ਕਿ ਮੌਜੂਦਾ ਸਰਪੰਚ ਸਾਹਿਬ ਨੇ ਵੀ ਉਹਨਾਂ ਨੇ ਕਿਹਾ ਕਿ ਸਾਨੂੰ VDPO ਸਾਹਿਬ ਤੋਂ ਕੋਈ ਨੋਟਿਸ ਨਹੀਂ ਆਇਆ। ਅਸੀਂ ਨਰਿੰਦਰ ਸਿੰਘ ਕਰਨਲਗਾਂ ਤੋਂ। ਠੀਕ ਹੈ ਜੀ, ਤੁਸੀਂ ਕਾਂਗਰਸ ਦੇ ਨਾਲ ਜੁੜੇ ਹੋਏ ਹੋ? ਪੱਕੇ ਵਰਕਰ ਨੇ, ਪੱਕੇ 30-35 ਸਾਲ ਤੋਂ। ਕੀ ਕਹਿਣਾ ਚਾਹੁੰਦੇ ਹੋ ਇਸ ਕਾਰਵਾਈ ਦੇ ਬਾਰੇ ਜਿਹੜੀ ਆਪਾਂ ਸਾਹਮਣੇ ਖੜੇ ਆ? ਬਿਲਕੁਲ, ਇਹ ਕਾਰਵਾਈ ਤੇ ਅੱਜ ਬਹੁਤ ਜਿਹੜਾ ਧੱਕਾ ਹੋਇਆ ਨਾ, ਖਹਿਰਾ ਸਾਹਿਬ ਨਾਲ ਤਾਂ ਪਹਿਲਾਂ ਬਹੁਤ ਧੱਕੇ ਕੀਤੇ ਇਹਨਾਂ ਨੇ, ਪਰ ਖਹਿਰਾ ਸਾਹਿਬ ਇੱਕ ਪੰਜਾਬ ਦਾ ਬੱਬਰ ਸ਼ੇਰ, ਬੁਲੰਦ ਆਵਾਜ਼, ਉਹਦੀ ਬੁਲੰਦ ਆਵਾਜ਼ ਨੂੰ ਇਹ ਬੰਦ ਕਰਨ ਵਾਸਤੇ ਇਹ ਧੱਕੇ ਕਰ ਰਹੇ ਨੇ। ਪਰ ਉਹ ਬੁਲੰਦ ਆਵਾਜ਼ ਜਿਹੜੀ ਪੂਰਾ ਇਲਾਕਾ ਜਿਹੜਾ ਪੂਰੇ ਵਰਕਰ ਇਹਨਾਂ ਦੇ ਕਾਂਗਰਸੀ ਨਹੀਂ ਆਵਾਜ਼ ਬੰਦ ਹੋਣ ਦੇਣਗੇ। ਖਹਿਰਾ ਸਾਹਿਬ ਖੁਦ ਵੀ ਬੜੇ ਨਿਰਧੜਕ ਆਗੂ ਨੇ ਤੇ ਜਿਹੜੇ ਉਹਨਾਂ ਦੇ ਵਰਕਰ ਨੇ ਉਹ ਵੀ ਸਭ ਬਹੁਤ ਵੱਡੇ ਮਤਲਬ ਨਿਰਧੜਕ ਨੇ, ਮਤਲਬ ਉਹਨਾਂ ਵਾਸਤੇ ਜਾਨ ਵੀ ਕੁਰਬਾਨ ਕਰ ਸਕਦੇ। ਜੋ ਅੱਜ ਇੱਥੇ ਇਹ ਕੀਤਾ ਕੰਮ, ਗੇਟ ਢਾਇਆ ਇਹਨਾਂ ਨੇ, ਇਹਨਾਂ ਦੇ ਆਪਣੇ ਘਰ ਸੀ, ਤਿੰਨੇ ਆਪਣਾ ਸਰੀਕਾ ਸੀ ਇਹਨਾਂ ਦਾ, ਆਪਣੇ ਘਰ ਤੇ ਨਾ ਗਲੀ ਅੱਗੋਂ ਬੰਦ ਹੋ ਜਾਂਦੀ ਆ, ਕੋਈ ਗਾਂ ਜਾਂਦੀ ਨਹੀਂ, ਕਿਸੇ ਨੇ ਅੱਗੋਂ ਕਲੇਮ ਨਹੀਂ ਕੀਤਾ, ਅੱਗੋਂ ਕਿਸੇ ਨੇ ਕੋਈ ਕਾਰਵਾਈ ਕਰਨ ਵਾਸਤੇ ਦਰਖਾਸਤ ਨਹੀਂ ਦਿੱਤੀ ਕਿ ਇਹ ਸਾਨੂੰ ਗੇਟ ਬੰਦ ਆ, ਇਹਦੀ ਕੋਈ ਤੰਗੀ ਆ। ਇਹਦੀ ਤੰਗੀ ਸਿਰਫ ਸੀ ਆਮ ਵਰਕਰਾਂ ਨੂੰ, ਆਮ ਸਰਕਾਰ ਨੂੰ, ਭਗਵੰਤ ਮਾਨ ਨੂੰ ਸੀ ਇਹਦੀ ਤੰਗੀ, ਹੋਰ ਕਿਸੇ ਨੂੰ ਰਾਮਗੜ੍ਹ ਦੇ ਕਿਸੇ ਵੀ ਕਹਿ ਲਈਏ ਵੀ ਨਿੱਜੀ ਰੰਜਿਸ਼ ਚੋਂ ਕਾਰਵਾਈ, ਨਿੱਜੀ ਰੰਜਿਸ਼ ਚੋਂ। ਜਿਹੜਾ ਰਾਮਗੜ੍ਹ ਦਾ ਕੋਈ ਵੀ ਵਸਨੀਕ ਆ, ਉਹਨੂੰ ਇਸ ਬਾਰੇ ਗੇਟ ਬਾਰੇ ਕੋਈ ਤੰਗੀ ਨਹੀਂ ਸੀ, ਨਾ ਕਿਸੇ ਨੇ ਕਾਰਵਾਈ ਕੀਤੀ ਆ, ਨਾ ਕਾਰਵਾਈ ਦੀ ਕੋਈ ਇੱਥੇ ਅੱਜ ਜਿੰਨੀ ਵੀ ਪੁਲਿਸ ਆਈ ਆ, ਮੈਂ ਕਿਹਾ ਇੰਨੀ ਪੁਲਿਸ ਕਿੰਨੀ, ਮਤਲਬ ਪੁਲਿਸ ਘੱਟੋ ਘੱਟ 3-4 ਹਜ਼ਾਰ ਬੰਦਾ ਪੁਲਿਸ ਆਈ ਆ, ਕੋਈ ਐਡੀ ਵੱਡੀ ਕੋਈ ਨੌਬਤ ਵੀ ਨਹੀਂ ਆ ਗਈ ਜਿਹੜੇ ਇੰਨੀ ਪੁਲਿਸ ਸੀ। ਕਿ ਛੋਟਾ ਗੇਟ ਸੀ, ਜੇ ਇੱਕ ਨੌਬਤ ਆਈ ਹੈ ਤੇ ਖਹਿਰਾ ਸਾਹਿਬ ਨੂੰ ਆ ਕੇ ਮਿਲਦੇ, DSP ਸਾਹਿਬ SHO ਆ ਜਾਂਦੇ, SDM ਸਾਹਿਬ ਆ ਜਾਂਦੇ, ਆ ਕੇ ਉਹਨੂੰ ਦੱਸਦੇ ਵੀ ਤੁਸੀਂ ਆਪਣੇ ਕਾਗਜ਼ ਦੱਸ ਦਿਓ, ਨਹੀਂ ਤੁਹਾਨੂੰ ਉੱਥੋਂ ਹੁਕਮ ਆਇਆ ਵਾ, ਅਸੀਂ ਗੇਟ ਢਾਉਣਾ। ਤੇ ਜੇ ਉਹ ਇਹ ਦੱਸਦੇ ਕਾਗਜ਼ ਠੀਕ ਨਹੀਂ ਦੱਸਦੇ ਤਾਂ ਢਾ ਲੈਂਦੇ। ਜੇ ਇਹਨਾਂ ਕੋ ਕੋਈ ਉਹਨਾਂ ਕੋ ਕਾਰਵਾਈ ਦੀ ਕੋਈ ਨੋਟਿਸ ਹੀ ਨਹੀਂ ਦਿੱਤਾ ਇਹਨਾਂ, ਪਹਿਲੀ ਗੱਲ ਖਹਿਰਾ ਸਾਹਿਬ ਨੋਟਿਸ ਦੇਣਾ ਚਾਹੀਦਾ ਹੈ। ਖਹਿਰਾ ਸਾਹਿਬ MLA ਇਸ ਪਿੰਡ ਦੇ ਮਤਲਬ ਪੂਰੇ ਵਸਨੀਕ ਨੇ, ਉਹਨਾਂ ਦਾ ਸਰੀਕਾ ਪੂਰਾ, ਉਹਨਾਂ ਦੇ ਘਰ ਦੇ ਮੈਂਬਰ ਸੀ, ਉਹਨਾਂ ਨੂੰ ਦੱਸਣਾ ਚਾਹੀਦਾ, ਫਰਜ਼ ਬਣਦਾ ਸੀ। ਇੱਕ ਵਾਰੀ ਥੋੜਾ ਜਿਹਾ ਇੱਧਰ ਆ ਕੇ ਮੈਂ ਚਾਹੂੰਗਾ ਆਪਾਂ ਇਹ ਸਿਨੈਰੀਓ ਸਾਰਾ ਸਮਝਾਉਣ ਦੀ ਜੇਕਰ ਕੋਸ਼ਿਸ਼ ਕਰੀਏ। ਤੁਸੀਂ ਇੱਧਰ ਆ ਜਾਓ, ਆਹ ਤਸਵੀਰਾਂ ਦਿਖਾ ਦਿਓ। ਆਹ ਗੇਟ ਇਸ ਜਗ੍ਹਾ ਦੇ ਉੱਪਰ ਲੱਗਿਆ ਹੋਇਆ ਸੀ, ਆਹ ਗੇਟ ਤੇ ਇਧਰੋਂ ਕੌਲਾ ਢਾਇਆ ਗਿਆ ਜਿਸ ਦੇ ਵਿੱਚ ਗੇਟ ਲੱਗਿਆ ਹੋਊਗਾ। ਮੈਂ ਚਾਹੂੰਗਾ ਇਸ ਪਾਸਿਓਂ ਜਦੋਂ ਗਲੀ ਦੇ ਵਿੱਚ ਆਪਾਂ ਐਂਟਰ ਹੁੰਨੇ ਆ, ਇਸੇ ਤਰੀਕੇ ਦੇ ਨਾਲ ਪਿੱਛੇ ਨੂੰ ਕੈਮਰਾ ਘੁਮਾ ਕੇ ਦਿਖਾ ਦਿਓ। ਇਹ ਜਿਹੜੇ ਘਰ ਨੇ ਇੱਧਰ ਸੁਖਪਾਲ ਖਹਿਰਾ ਹੋਣਾ ਦੱਸਦੇ ਨੇ ਕਿ ਉਹਨਾਂ ਦੇ ਰਿਲੇਟਿਵਸ, ਉਹਨਾਂ ਦੇ ਤਾਏ ਚਾਚਿਆਂ ਦੇ ਹੀ ਘਰ ਨੇ। ਥੋੜਾ ਅੱਗੇ ਚੱਲਦੇ ਆਓ, ਇਹ ਵੀ ਉਹਨਾਂ ਦੇ ਹੀ ਘਰ ਨੇ, ਅੱਗੇ ਇਹ ਵੀ ਉਹਨਾਂ ਦੇ ਹੀ ਘਰ ਨੇ। ਤੇ ਬਿਲਕੁਲ ਸਾਹਮਣੇ ਇੱਥੇ ਜਦੋਂ ਆ ਜਾਂਦੇ ਆ, ਬਿਲਕੁਲ ਜਦੋਂ ਇੱਥੋਂ ਸਾਹਮਣੇ ਆ ਜਾਂਦੇ ਆ ਤਾਂ ਸਾਹਮਣੇ
ਸੁਖਪਾਲ ਸਿੰਘ ਖਹਿਰਾ ਹੋਣਾ ਦਾ ਘਰ ਹੈ ਬਿਲਕੁਲ ਸਾਹਮਣੇ ਇਸ ਜਗ੍ਹਾ ਦੇ ਉੱਪਰ। ਇਹਨਾਂ ਦਾ ਕਹਿਣਾ ਹੈ ਕਿ ਇਹ ਗਲੀ ਦੇ ਵਿੱਚ ਹੋਰ ਕਿਸੇ ਦਾ ਘਰ ਨਹੀਂ ਹੈ, ਅਸੀਂ ਆਪਣੇ ਗਲੀ ਨੂੰ ਇਸ ਪਾਸਿਓਂ ਬੰਦ ਕਰ ਲਿਆ ਇਸੇ ਕਰਕੇ ਤਾਂ ਕਿ ਸਾਡਾ ਕੋਈ ਕਿਸੇ ਵੀ ਤਰੀਕੇ ਦਾ ਨੁਕਸਾਨ ਨਾ ਹੋਵੇ। ਪਰ ਇੱਥੇ ਵੱਡਾ ਸਵਾਲ ਇਹ ਉੱਠਦਾ ਹੈ ਵੀ ਜੇਕਰ ਤੁਸੀਂ ਇੱਕ ਗਲੀ ਦੇ ਵਿੱਚ ਪਿੰਡ ਦੇ ਅੰਦਰ ਗਲੀ ਦੇ ਵਿੱਚ ਲੱਗੇ ਹੋਏ ਗੇਟ ਕਰਕੇ ਕਾਰਵਾਈ ਕਰ ਸਕਦੇ ਹੋ ਤਾਂ ਪੰਜਾਬ ਭਰਿਆ ਪਿਆ ਹੋਇਆ ਹੈ ਗੇਟਡ ਕਲੋਨੀਆਂ ਦੇ ਨਾਲ। ਪੰਜਾਬ ਅਜਿਹੀਆਂ ਕਲੋਨੀਆਂ ਦੇ ਨਾਲ ਭਰਿਆ ਪਿਆ ਹੈ ਜਿੱਥੇ ਸ਼ਾਮ ਨੂੰ 8 ਵਜੇ ਤੋਂ ਬਾਅਦ ਕੋਈ ਐਂਟਰ ਨਹੀਂ ਹੋ ਸਕਦਾ। ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਆਈਸੋਲੇਟ ਕਰ ਲਿਆ ਜਾਂਦਾ ਹੈ ਪ੍ਰਾਪਰਟੀਆਂ ਨੂੰ ਗੇਟ ਲਾ ਕੇ। ਇਹੋ ਜਿਹੀਆਂ ਬਹੁਤ ਸਾਰੀਆਂ ਗੇਟਡ ਪ੍ਰਾਪਰਟੀਆਂ ਪੰਜਾਬ ਦੇ ਵਿੱਚ ਮੌਜੂਦ ਨੇ। ਕੀ ਪੰਜਾਬ ਦੀ ਸਰਕਾਰ ਉਸ ਤੇ ਕਾਰਵਾਈ ਕਰੇਗੀ? ਇਹ ਕਾਰਵਾਈ ਠੀਕ ਹੈ ਜਾਂ ਗਲਤ ਹੈ? ਅਸੀਂ ਕੁਝ ਨਹੀਂ ਕਹਿੰਦੇ। ਜੇਕਰ ਇਸ ਤਰੀਕੇ ਦੇ ਨਾਲ ਪਬਲਿਕ ਦੀ ਇਹ ਗਲੀ ਹੈ, ਸਰਕਾਰੀ ਇਹ ਗਲੀ ਹੈ ਅਤੇ ਇਸ ਤੇ ਕਿਸੇ ਹੋਰ ਦਾ ਪ੍ਰਾਈਵੇਟ ਹੱਕ ਨਹੀਂ ਹੋ ਸਕਦਾ, ਇਸ ਦੇ ਅੱਗੇ ਗੇਟ ਲੱਗਾ ਸੀ, ਠੀਕ ਹੈ, ਉਹ ਗਲਤ ਹੋ ਸਕਦਾ ਹੈ ਪਰ ਉਸ ਦੀ ਇੱਕ ਮਰਿਆਦਾ ਹੁੰਦੀ ਹੈ। ਪਰ ਜਿਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਗਈ ਹੈ ਉਹ ਇਹ ਝਲਕ ਪਾਉਂਦੀ ਹੈ ਕਿ ਇਹ ਨਿੱਜੀ ਰੰਜਿਸ਼ ਦੇ ਵਿੱਚੋਂ ਕੀਤੀ ਗਈ ਕਾਰਵਾਈ ਹੈ ਅਤੇ ਨਾਲ ਦੀ ਨਾਲ ਇਹ ਝਲਕ ਪਾਉਂਦੀ ਹੈ ਕਿ ਇਹ ਕਾਰਵਾਈ ਕਰਕੇ ਪੰਜਾਬ ਸਰਕਾਰ ਕਿਤੇ ਨਾ ਕਿਤੇ ਇੱਕ ਖਾਸ ਵਿਅਕਤੀ ਦੀ ਅਕਸ ਨੂੰ ਢਾਹ ਲਾਉਣ ਦਾ ਕੰਮ ਤੇ ਨਾਲ ਦੀ ਨਾਲ ਨਿੱਜੀ ਰੰਜਿਸ਼ ਪੂਰੀ ਕਰਨ ਦਾ ਕੰਮ ਕਰ ਰਹੀ ਹੋਵੇਗੀ।